ਵੈਲਕਮ ਬੈਕ। ਹਾਂਜੀ ਡਾਕਟਰ ਸਾਹਿਬ, ਅੱਜ 15 ਅਪ੍ਰੈਲ ਦੀ ਸਿੱਖ ਇਤਿਹਾਸ ਅਤੇ ਵਰਲਡ ਹਿਸਟਰੀ ਬਾਰੇ ਸਾਨੂੰ ਦੱਸੋ। ਦੇਖੋ, ਕੋਈ ਬਹੁਤ ਅਹਿਮ ਘਟਨਾਵਾਂ ਤਾਂ ਨਹੀਂ ਨੇ, ਪਰ ਜਿੰਨੀਆਂ ਥੋੜੀਆਂ ਬਹੁਤ ਰਜਿਸਟਰਡ ਨੇ, ਕਿਉਂਕਿ ਸਿੱਖ ਹਿਸਟਰੀ ਦੇ ਹਵਾਲੇ ਨਾਲ ਤਾਂ ਬਹੁਤ ਸਾਰੀਆਂ ਵੇਰੀਏਸ਼ਨਸ ਨੇ। ਤੁਸੀਂ ਜਿਹੜੇ ਹਿਸਟੋਰੀਅਨ ਦੀ ਕਿਤਾਬ ਚੁੱਕੋ, ਉਹਨੇ ਹਰ ਇਵੈਂਟ ਦੀ ਕੋਈ ਵੱਖਰੀ ਡੇਟ ਦਿੱਤੀ ਹੈ। ਸੋ ਅਸੀਂ ਕੋਈ ਗੱਲ ਇਹ ਗਾਰੰਟੀ ਨਾਲ ਨਹੀਂ ਕਹਿ ਸਕਦੇ ਕਿ ਵਾਕਈ ਇਹ ਇਸ ਦਿਨ ਨਾਲ ਸੰਬੰਧਿਤ ਹੈ ਜੀ। ਸੋ 15 ਅਪ੍ਰੈਲ ਨੂੰ ਇੱਕ ਤਾਂ ਗੁਰੂ ਅਰਜਨ ਸਾਹਿਬ ਦਾ ਮਾਤਾ ਗੰਗਾ ਜੀ ਨਾਲ ਆਨੰਦ ਕਾਰਜ ਮੌਤ ਸਾਹਿਬ, ਜਿੱਥੇ ਅੱਜ ਵੀ ਸਾਲਾਨਾ ਮੇਲਾ ਲੱਗਦਾ ਹੈ ਜੀ, ਉਸ ਘਟਨਾ ਦੇ ਨਾਲ ਇਸ ਦਿਨ ਨੂੰ ਜੋੜਿਆ ਜਾਂਦਾ ਹੈ। ਮਾਤਾ ਗੰਗਾ ਜੀ ਬੜੇ ਸਿਦਕ ਸਬਰ ਵਾਲੇ ਗੁਰੂ ਕੇ ਮਹਿਲ ਹੋਏ ਨੇ, ਔਰ ਉਹਨਾਂ ਦੀ ਕੁੱਖ ਚੋਂ ਗੁਰੂ ਹਰਗੋਬਿੰਦ ਸਾਹਿਬ ਨੇ ਜਨਮ ਲਿਆ ਜੀ, ਜਿਨ੍ਹਾਂ ਨੇ ਮੀਰੀ ਪੀਰੀ, ਅਕਾਲ ਤਖਤ ਸਾਹਿਬ ਔਰ ਜਿਹੜਾ 4 ਜੰਗਾਂ ਜਿੱਤ ਕੇ ਜਿਹੜੇ ਇਸ ਖਾਲਸਾਈ ਟ੍ਰੈਡੀਸ਼ਨ 10ਵੇਂ ਪਾਤਸ਼ਾਹ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਰੂਪ ਚ ਪ੍ਰਗਟ ਕੀਤੀ ਜੀ। ਇਸ ਦੀ ਪਹਿਲੀ ਨੀਂਹ ਜਿਹੜੀ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਫਲਸਫੇ ਨੂੰ ਮੇਲ ਕੇ, ਜਿਹੜਾ ਕਿ ਗੁਰੂ ਨਾਨਕ ਸਾਹਿਬ ਦਾ ਹੀ ਫਲਸਫਾ ਸੀ ਰਾਜ ਯੋਗ ਦਾ ਜੀ, ਇਸ ਨੂੰ ਅੱਗੇ ਤੋਰਿਆ। ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦੇ ਪਿਤਾ ਦੀ ਮੌਤ ਜਦੋਂ ਹੋਈ ਉਹ ਸ਼ਾਇਦ 11 ਸਾਲ ਦੇ ਸਨ ਜੀ, ਤੇ ਉਹਨਾਂ ਦੇ ਪਿਤਾ ਦੀ ਉਮਰ ਵੀ ਉਦੋਂ ਕੋ ਬਹੁਤ ਜ਼ਿਆਦਾ ਨਹੀਂ ਸੀ, 28-29 ਸਾਲ ਦੀ ਸੀ ਮਹਾ ਸਿੰਘ। ਸੋ ਬੜੀ ਛੋਟੀ ਉਮਰ ਦੇ ਵਿੱਚ ਉਹ ਅੱਜ ਦੇ ਦਿਨ ਜਿਹੜੀ ਹੈ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਬਣੇ। ਇਸ ਤੋਂ ਇਲਾਵਾ ਇੱਕ ਘਟਨਾ ਜਿਹੜੀ 1980 ਚ ਪੰਜਾਬ ਐਂਡ ਸਿੰਧ ਬੈਂਕ, ਕਿਉਂਕਿ ਇੱਕ ਜ਼ਮਾਨਾ ਸੀ ਇਹ ਕਿਹਾ ਜਾਂਦਾ ਸੀ ਕਿ ਸਿੱਖ ਚੰਗੇ ਕਿਸਾਨ ਹੀ ਨੇ, ਇਸ ਤੋਂ ਬਿਨਾਂ ਕੁਛ ਨਹੀਂ, ਲੇਕਿਨ ਇਹ ਕ੍ਰੈਡਿਟ ਸਰਦਾਰ ਇੰਦਰਜੀਤ ਸਿੰਘ ਹੋਰਾਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਬਣਾਇਆ, ਜਿਹਦੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਉਸ ਪੀਰੀਅਡ 'ਚ ਬੈਂਕਿੰਗ ਲਾਈਨ 'ਚ ਨੌਕਰੀਆਂ ਮਿਲੀਆਂ। ਸਿੱਖੀ ਸਰੂਪ ਵਾਲਿਆਂ ਨੂੰ ਪ੍ਰੈਫਰ ਕੀਤਾ ਜਾਂਦਾ ਸੀ ਜੀ। ਔਰ ਪੰਜਾਬ ਐਂਡ ਸਿੰਧ ਬੈਂਕ ਨੇ ਭਾਰਤ ਭਰ ਦੇ ਵਿੱਚ ਬਾਹਰਲੇ ਮੁਲਕਾਂ 'ਚ ਵੀ ਬ੍ਰਾਂਚਾਂ ਖੋਲ ਕੇ ਰਿਮਾਰਕੇਬਲ ਪ੍ਰੋਗਰੈਸ ਕੀਤੀ, ਔਰ ਜਿਹਨੇ ਸਾਬਤ ਕੀਤਾ ਵੀ ਸਿੱਖ ਬਹੁਤ ਚੰਗੇ ਬੈਂਕਰ ਵੀ ਨੇ, ਔਰ ਇਹਦੇ ਕਾਫੀ ਐਸੈਟ ਸੀ। ਸੋ ਇੰਦਰਾ ਗਾਂਧੀ ਨੇ, ਜਿਹਨੂੰ ਲੱਗਿਆ ਕਿ ਵੀ ਇਹ ਤਾਂ ਸਿੱਖ ਬੈਂਕ ਬੜਾ ਪ੍ਰੋਗਰੈਸ ਕਰ ਰਿਹਾ ਹੈ, ਅੱਜ ਦੇ ਦਿਨ ਹੀ 1980 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੂੰ ਨੈਸ਼ਨਲਾਈਜ਼ ਕਰ ਲਿਆ ਸੀ, ਉਹਦਾ ਕੌਮੀਕਰਨ ਕਰ ਲਿਆ ਸੀ, ਉਹਨੂੰ ਨੇਸ਼ਨ ਦੇ ਕੰਟਰੋਲ ਥੱਲੇ ਲੈ ਲਿਆ ਸੀ। ਸੋ ਜਦੋਂ ਅਸੀਂ ਸਿੱਖਾਂ ਨਾਲ ਵਿਤਕਰਿਆਂ ਦੀਆਂ ਕਹਾਣੀਆਂ ਪਿਛਲੇ 66 ਸਾਲ ਦੀਆਂ ਬਿਆਨਦੇ ਹਾਂ, ਤੇ ਇਹ ਵੀ ਉਹਦਾ ਇੱਕ ਹਿੱਸਾ ਹੈ ਕਿ ਈਵਨ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਇੱਕ ਬੈਂਕ ਨੂੰ ਸਿੱਖਾਂ ਨੇ ਆਪਣੇ ਖੂਨ ਪਸੀਨੇ ਦੇ ਨਾਲ, ਔਰ ਬਹੁਤ ਸਾਰੇ ਐਸੈਟ ਸਿੱਖਾਂ ਦੇ ਹੀ ਸੀ ਉਹਦੇ 'ਚ ਜੀ, ਤੇ ਲੇਕਿਨ ਉਹ ਵੀ ਉਹਨਾਂ ਨੂੰ ਪਚਿਆ ਨਹੀਂ, ਔਰ ਉਹਦਾ ਵੀ ਨੈਸ਼ਨਲਾਈਜ਼ ਉਹਨੂੰ ਕਰ ਲਿਆ ਗਿਆ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1250 ਦੇ ਵਿੱਚ ਪੋਪ ਇਨੋਸੈਂਟ 3 ਨੇ ਇਸ ਗੱਲ ਦੇ ਲਈ ਯਹੂਦੀਆਂ ਨੂੰ ਆਗਿਆ ਹੀ ਨਹੀਂ ਦਿੱਤੀ ਕਿ ਉਹ ਕਾਰਡੀਓਵੋ ਸਪੇਨ ਦੇ ਵਿੱਚ ਆਪਣਾ ਸਿਨਾਗੋਗ ਬਣਾ ਸਕਦੇ ਨੇ। ਅੱਜ ਵੀ ਬਹੁਤ ਸਾਰੇ ਮਰੀਜ਼ ਡਾਇਬਟੀਜ਼ ਦੇ ਨੇ, ਸ਼ੂਗਰ ਦੇ ਨੇ ਜੀ, ਜਿਹੜੀ ਬੜੀ ਇਫੈਕਟਿਵ ਡਰੱਗ ਹੈ ਅਖੀਰ ਦੇ ਵਿੱਚ ਉਹ ਇਨਸੂਲਿਨ ਹੈ ਜੀ। ਸੋ 1923 ਦੇ ਵਿੱਚ ਪਹਿਲੀ ਵਾਰ ਇਨਸੂਲਿਨ ਜਿਹੜੀ ਹੈ ਉਹ ਹਰ ਇੱਕ ਨੂੰ ਅਵੇਲੇਬਲ ਹੋਈ ਸੀ ਕਿ ਉਹ ਇਸ ਦਾ ਇਸਤੇਮਾਲ ਕਰ ਸਕਦੇ ਨੇ ਜੀ। ਹਿਮਾਚਲ ਪ੍ਰਦੇਸ਼ ਜਿਹੜਾ ਅੱਜ ਫੁੱਲ ਫਲੈਜਡ ਸਟੇਟ ਹੈ, 1948 ਦੇ ਵਿੱਚ ਕੁਝ ਹਿੱਲੀ ਏਰੀਆਜ਼ ਨੂੰ ਮਿਲਾ ਕੇ ਛੋਟਾ ਜਿਹਾ ਇੱਕ ਯੂਨੀਅਨ ਟੈਰੀਟਰੀ ਵਰਗਾ ਇੱਕ ਸੂਬਾ ਕ੍ਰੀਏਟ ਕੀਤਾ ਗਿਆ ਸੀ। ਪਰ 1966 ਚ ਪੰਜਾਬ ਦਾ ਬਹੁਤ ਵੱਡਾ ਇਲਾਕਾ ਤੋੜ ਕੇ ਪੰਜਾਬ ਨਾਲੋਂ, ਜਿਨ੍ਹਾਂ ਦੇ ਵਿੱਚ ਡਿਸਟ੍ਰਿਕਟ ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਨਾਲਾਗੜ੍ਹ, ਊਨਾ ਵਰਗੇ ਇਲਾਕੇ ਸੀ, ਹਿਮਾਚਲ ਪ੍ਰਦੇਸ਼ ਨੂੰ ਇੱਕ ਪੰਜਾਬ ਤੋਂ ਵੀ ਵੱਡੀ ਸਟੇਟ ਬਣਾ ਦਿੱਤਾ ਗਿਆ। 1948 ਦੇ ਵਿੱਚ ਅਰਬ ਤੇ ਜਿਊਸ਼ ਨੇਸ਼ਨ ਇਜ਼ਰਾਈਲ ਔਰ ਅਰਬਾਂ ਦੇ ਜਿੰਨੇ 4-5 ਮੁਲਕ ਸੀ, ਉਹਨਾਂ ਦੀ ਪਹਿਲੀ ਟੱਕਰ ਹੋਈ, ਜਿਹਦੇ ਚ ਕਿ ਅਰਬ ਜਿਹੜੇ ਨੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜੀ। ਅਸੀਂ ਜੂਨ 84 ਦੇ ਹਵਾਲੇ ਨਾਲ ਅੱਜ ਵੀ ਬਾਹਰਲਿਆਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਸਾਡੇ ਤੇ ਜ਼ੁਲਮ ਹੋਏ, ਘੱਲੂਘਾਰਾ ਹੋਇਆ, ਲੇਕਿਨ 1999 ਦੇ ਵਿੱਚ ਜੂਨ ਦੇ ਪਹਿਲੇ ਹਫਤੇ ਤਿਨੇਮੈਨ ਸਕੁਅਰ ਚਾਈਨਾ ਦੇ ਵਿੱਚ ਜਿਵੇਂ ਟੈਂਕਾਂ ਦੇ ਸਾਹਮਣੇ ਉਹਨਾਂ ਦੇ ਸਟੂਡੈਂਟ ਖਲੋਤੇ ਆ ਕੇ, ਔਰ ਇਹਦੇ ਬਾਵਜੂਦ ਕਿ ਦੁਨੀਆ ਭਰ ਦੀ ਸਪੋਰਟ ਉਹਨਾਂ ਨੂੰ ਸੀ, ਚਾਈਨਾ ਦੀ ਸਰਕਾਰ ਨੇ ਬੜੀ ਰੂਥਲੈਸਲੀ ਉਹਨੂੰ ਕ੍ਰਸ਼ ਕਰ ਦਿੱਤਾ। ਸੋ ਉਹਦਾ ਜ਼ਿਕਰ ਤਾਂ ਅੱਜ ਵੀ ਹੁੰਦਾ ਹੈ ਕਿ ਤਿਨੇਮੈਨ ਸਕੁਅਰ ਚ ਜੂਨ ਦੇ ਪਹਿਲੇ ਹਫਤੇ 1999 ਚ ਕੀ ਹੋਇਆ। ਪਰ ਸਾਡੇ ਘੱਲੂਘਾਰੇ ਸੰਬੰਧੀ ਸਾਨੂੰ ਅੱਜ ਵੀ 30 ਸਾਲਾਂ ਬਾਅਦ ਵੀ ਇਹ ਗੱਲ ਪਲੀਡ ਕਰਨੀ ਪੈ ਰਹੀ ਹੈ ਕਿ ਭਾਈ ਇਹ ਕੋਈ ਲਾ ਐਂਡ ਆਰਡਰ ਜਾਂ ਕੋਈ ਅੱਤਵਾਦ ਦਾ ਮਾਮਲਾ ਨਹੀਂ ਸੀ, ਸਾਡੇ ਧਾਰਮਿਕ ਸਥਾਨ ਨੂੰ ਟੈਂਕਾਂ ਤੋਪਾਂ ਨਾਲ ਤਬਾਹ ਕੀਤਾ ਗਿਆ, ਔਰ ਇਹ ਸਿੱਖ ਨਸਲਕੁਸ਼ੀ ਦਾ ਏਜੰਡਾ ਸੀ ਜੀ। ਡਾਕਟਰ ਸਾਹਿਬ, ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਬੋਸਟਨ ਵਿੱਚ ਹੋਏ ਬੰਬ ਧਮਾਕਿਆਂ ਵਿੱਚ 2 ਬੰਦੇ ਮਾਰੇ ਗਏ ਹਨ ਅਤੇ 23 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ?
ਦੇਖੋ, ਇਹ ਬੜੀ ਦੁਖਦਾਈ ਘਟਨਾ ਹੈ ਔਰ ਬਹੁਤ ਨਖੇਦੀਯੋਗ ਘਟਨਾ ਹੈ ਜੀ। ਪੁਰਾਣੀ ਮੈਰਾਥਨ ਉੱਥੇ ਹੁੰਦੀ ਹੈ, ਲਗਭਗ ਸ਼ਾਇਦ 27 ਮੀਲ ਕੇ ਕਿੰਨੀ ਦੌੜਦੇ ਨੇ, ਹਿਸਟੋਰੀਕਲ ਹੈ ਉਹ। ਜਿਉਂ ਹੀ ਉਹ ਖਤਮ ਹੋਈ ਫਾਈਨਲ ਲਾਈਨ ਦੇ ਨੇੜੇ ਉੱਪਰੋਂ ਥੱਲੇ 2 ਬੰਬ ਬਲਾਸਟ ਉੱਤੇ ਹੋਏ। 1 ਘੰਟੇ ਬਾਅਦ ਜੌਨ ਐਫ ਕੈਨੇਡੀ ਲਾਇਬ੍ਰੇਰੀ 'ਚ ਹੋਇਆ, ਜਿਹਦੇ 'ਚ ਨੁਕਸਾਨ ਨਹੀਂ ਹੋਇਆ ਲਾਇਬ੍ਰੇਰੀ ਵਾਲੇ 'ਚ, ਪਰ ਪਹਿਲੇ ਬੰਬ ਬਲਾਸਟ ਜਿਹੜੀਆਂ ਪਹਿਲੀਆਂ ਖਬਰਾਂ ਨੇ ਐਸੋਸੀਏਟਡ ਪ੍ਰੈਸ ਦੀਆਂ, ਰॉयटर ਦੀਆਂ, 2 ਬੰਦੇ ਮਾਰੇ ਗਏ ਨੇ ਤੇ 27 ਜਿਹੜੇ ਨੇ 23 ਜ਼ਖਮੀ ਨੇ। ਔਰ ਇਸ ਮੈਰਾਥਨ 'ਚ ਲਗਭਗ 27,000 ਬੰਦਿਆਂ ਨੇ ਪਾਰਟਿਸਿਪੇਟ ਕੀਤਾ ਔਰ ਇਸ ਵੇਲੇ ਜਿਹੜਾ ਉੱਥੇ ਲੋ ਲਾਈਂਗ ਜਿਹੜੇ ਜਹਾਜ਼ ਨੇ ਉਹਨਾਂ ਤੇ ਵੀ ਪਾਬੰਦੀ ਲੱਗੀ ਹੈ। ਕੁਝ ਦੇਰ ਲਈ ਸਾਰੇ ਸੈੱਲ ਫੋਨ ਵੀ ਉਹਨਾਂ ਨੇ ਬਲੌਕ ਕਰਤੇ ਤਾਂ ਕਿ ਕੋਈ ਹੋਰ ਥਾਂ ਦੇ ਉੱਤੇ ਟ੍ਰਿਗਰ ਨਾ ਕਰ ਰਿਹਾ ਹੋਏ। ਸੋ ਅਸੀਂ ਇਸ ਘਟਨਾ ਦੀ ਬੜੀ ਸਟਰੋਂਗਲੀ ਨਿਖੇਧੀ ਕਰਦੇ ਹਾਂ। ਅਮਰੀਕਾ ਦੀ ਧਰਤੀ ਤੇ ਇਸ ਕਿਸਮ ਦਾ ਕੁਝ ਹੋਣਾ, ਜਿੱਥੇ ਇਨੋਸੈਂਟ ਕੋਈ ਵੀ ਮਰਦਾ ਹੈ, ਜ਼ਖਮੀ ਹੁੰਦਾ ਹੈ, ਉਹ ਤਾਂ ਹੈ ਹੀ ਹੈ। ਸਾਨੂੰ ਵੀ ਇਸ ਗੱਲ ਦਾ ਅੱਗੋਂ ਫਿਕਰ ਹੁੰਦਾ ਹੈ ਕਿ ਸਿੱਖਾਂ ਨੂੰ ਫੇਰ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਸਾਡੇ ਖਿਲਾਫ ਵੀ ਹੇਟ ਕ੍ਰਾਈਮ ਵੱਧ ਜਾਂਦੇ ਨੇ ਕਿ ਉਹ ਇਹ ਸਮਝਦੇ ਨੇ ਕਿ ਇਹੀ ਦਹਿਸ਼ਤਗਰਦ ਨੇ ਜਿਹੜੇ ਇੱਥੇ ਸਾਡੇ ਮੁਲਕ 'ਚ ਆ ਕੇ ਵੀ ਇਸ ਕਿਸਮ ਦਾ ਕੰਮ ਕਰਦੇ ਨੇ। ਸੋ ਇਹ ਬਹੁਤ ਹੀ ਨਖੇਧੀਯੋਗ ਕੰਮ ਹੈ। ਔਰ ਬੋਸਟਨ ਵਰਗਾ ਸ਼ਹਿਰ ਜਿਹੜਾ ਐਕੈਡੈਮਿਕਸ ਦਾ ਇੱਕ ਮੱਕੇ ਵਾਂਗ ਹੈ, ਉੱਥੇ ਸਟੂਡੈਂਟ ਕਮਿਊਨਿਟੀ ਹੈ ਵੱਡੀ ਗਿਣਤੀ 'ਚ, ਔਰ ਜਦੋਂ ਮੈਰਾਥਨ ਔਰ ਇਸ ਕਿਸਮ ਦੀਆਂ ਇਵੈਂਟਸ ਹੁੰਦੀਆਂ ਨੇ, ਬਹੁਤ ਵਾਰੇ ਇਹਨਾਂ 'ਚੋਂ ਫੰਡ ਜਨਰੇਟ ਹੁੰਦੇ ਨੇ, ਕੋਈ ਕੈਂਸਰ ਪੇਸ਼ੈਂਟਸ ਲਈ, ਕੋਈ ਏਡਜ਼ ਦੇ ਲਈ, ਕੋਈ ਹੋਰ ਚੰਗੇ ਕਾਰਜਾਂ ਦੇ ਲਈ, ਚੈਰਿਟੀ ਪਰਪਸਿਸ ਦੇ ਲਈ। ਸੋ ਜਿਨ੍ਹਾਂ ਨੇ ਵੀ ਅਜੇ ਤੱਕ ਕੋਈ ਆਇਡੈਂਟੀਫਾਈ ਤਾਂ ਨਹੀਂ ਹੋਇਆ ਵੀ ਕਿਸੇ ਗਰੁੱਪ ਨੇ ਇਹਦੀ ਜ਼ਿੰਮੇਵਾਰੀ ਲਈ ਹੋਏ, ਪਰ ਜਿਨੇ ਵੀ ਇਹ ਕੁਕਰਮ ਕੀਤਾ ਹੈ ਇਹਦੀ ਜਿੰਨੀ ਨਿੰਦਿਆ ਕੀਤੀ ਜਾਏ ਉਨੀ ਥੋੜੀ ਹੈ। ਜੀ ਡਾਕਟਰ ਸਾਹਿਬ, ਪੈਰਿਸ ਕਾਉਂਸਲ ਦੇ ਮੁਖੀ ਪ੍ਰੈਸ ਕਾਉਂਸਲ ਦੇ ਮੁਖੀ ਜਸਟਿਸ ਕਾਟਜੂ ਨੇ ਮੰਗ ਕੀਤੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਜਾਵੇ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਅਸੀਂ ਜਿਵੇਂ ਮਨੁੱਖੀ ਹੱਕਾਂ ਦੀਆਂ ਲੰਬਰਦਾਰ ਜਥੇਬੰਦੀਆਂ ਦੇ ਸ਼ੁਕਰਗੁਜ਼ਾਰ ਹਾਂ। ਜਸਟਿਸ ਕਾਟਜੂ ਇਸ ਗੱਲ ਬਾਰੇ ਨੋਨ ਨੇ ਕਿ ਵੀ ਉਹ ਉਹਨਾਂ ਵਿਸ਼ਿਆਂ ਦੇ ਉੱਤੇ ਵੀ ਆਪਣੇ ਵਿਊ ਬੜੇ ਬੇਬਾਕੀ ਨਾਲ ਦਿੰਦੇ ਨੇ, ਕਿਸੇ ਦੇ ਗੋਡੇ ਲੱਗੇ, ਗਿੱਟੇ ਲੱਗੇ। ਸੋ ਉਹਨਾਂ ਨੇ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਨੂੰ ਚਿੱਠੀ ਲਿਖੀ ਹੈ ਔਰ ਇਹ ਖੁਦ ਸੁਪਰੀਮ ਕੋਰਟ ਦੇ ਜਸਟਿਸ ਰਹੇ ਨੇ। ਸੋ ਇਹਨਾਂ ਦੀ ਕਈ ਗੱਲ ਦੇ ਵਿੱਚ ਵਜਨ ਹੈ। ਇਹਨਾਂ ਨੇ ਇਹੀ 2-3 ਆਰਗੂਮੈਂਟ ਲਏ ਨੇ ਕਿ ਤੁਸੀਂ 8 ਸਾਲ ਮਰਸੀ ਪਟੀਸ਼ਨ ਦੇ ਉੱਤੇ ਪ੍ਰੈਜ਼ੀਡੈਂਟ ਬੈਠਾ ਰਿਹਾ ਜੀ। ਆਲਰੇਡੀ ਸਪਲਿਟ ਡਿਸੀਜਨ ਸੀ, 2 ਜੱਜਾਂ ਨੇ ਬੇਸ਼ੱਕ ਮੌਤ ਦੀ ਸਜ਼ਾ ਦਿੱਤੀ। ਜਿਹੜਾ ਮੁੱਖ ਜੱਜ ਸੀ ਪੈਨਲ ਦਾ, ਉਹਨੇ ਕਿਹਾ ਸੀ ਵੀ ਨਹੀਂ, ਇਹ ਕੰਸਪੀਰੇਸੀ ਥੱਲੇ, ਉਹ ਵੀ ਸੈਲਫ ਕਨਫੈਸ਼ਨ ਥੱਲੇ ਤੁਸੀਂ ਨਹੀਂ ਦੇ ਸਕਦੇ। ਔਰ ਦੂਸਰਾ ਉਹਨਾਂ ਨੇ ਕਿਹਾ ਵੀ ਆਲਰੇਡੀ ਉਹਨੇ 18 ਸਾਲ 19 ਜਨਵਰੀ 1995 ਚ ਉਹ ਜਰਮਨ ਤੋਂ ਲਿਆਂਦਾ ਗਿਆ, 18 ਸਾਲ ਗੁਜ਼ਾਰ ਲਏ ਨੇ। ਹੁਣ ਤੁਸੀਂ ਹੋਰ ਕੀ ਚਾਹੁੰਦੇ ਹੋ ਵੀ ਉਹਨੂੰ ਤੁਸੀਂ ਉਮਰ ਕੈਦ ਨਾਲੋਂ ਜ਼ਿਆਦਾ ਸਾਲ ਗੁਜ਼ਾਰ ਲਏ। ਦਿਮਾਗੀ ਹਾਲਤ ਉਹਨਾਂ ਦੀ ਠੀਕ ਨਹੀਂ ਹੈ। ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੀ ਹੈ ਇਹ ਬਾਕੀ ਵੀ 18 ਜਿਹੜੇ ਪ੍ਰਿਜ਼ਨਰ ਨੇ ਉਹਨਾਂ ਨੂੰ ਇਫੈਕਟ ਕਰੇਗੀ। ਔਰ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਕਿਹਾ ਵੀ ਇਹ ਡੈਥ ਸੈਂਟੈਂਸ ਦੀ ਜਿਹੜੀ ਹੈ ਕਮਿਊਟ ਕਰੋ ਪ੍ਰੋਫੈਸਰ ਭੁੱਲਰ ਦੀ। ਸੋ ਅਸੀਂ ਸ਼ੁਕਰਗੁਜ਼ਾਰ ਹਾਂ ਜਸਟਿਸ ਕਾਟਜੂ ਦੇ ਕਿ ਇਹ ਹਾਂ ਦਾ ਨਾਰਾ ਮਾਰਨਾ ਔਰ ਠੀਕ ਟਾਈਮ ਦੇ ਉੱਤੇ। ਜੀ ਡਾਕਟਰ ਸਾਹਿਬ, ਜੰਮੂ ਕਸ਼ਮੀਰ ਦੇ ਪ੍ਰਮੁੱਖ ਆਗੂ ਫਾਰੂਕ ਅਬਦੁੱਲਾ ਨੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਵਿੱਚ ਖੁਦ ਮੁਖਤਿਆਰੀ ਬਹਾਲ ਕੀਤੀ ਜਾਵੇ। ਇਸ ਬਾਰੇ ਤੁਹਾਡੇ ਕੀ ਕਮੈਂਟਸ? ਦੇਖੋ, ਡਰਾਮੇਬਾਜ਼ੀਆਂ ਨੇ ਸਿਆਸੀ ਲੋਕਾਂ ਦੀਆਂ, ਜਿਵੇਂ ਚੋਣਾਂ ਆਉਂਦੀਆਂ ਨੇ, ਬਾਦਲ ਨੂੰ ਪਾਣੀਆਂ ਦਾ ਇਸ਼ੂ ਯਾਦ ਆ ਜਾਂਦਾ ਹੈ, ਹੁਣ ਭੁੱਲਰ ਦਾ ਫਿਕਰਸਤਾਨ ਲੱਗ ਗਿਆ ਹੈ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਯਾਦ ਆ ਜਾਂਦੇ ਨੇ। ਇਸੇ ਤਰ੍ਹਾਂ ਫਾਰੂਕ ਅਬਦੁੱਲਾ ਆਪਣੇ ਲੋਕਾਂ ਦਾ ਬਾਦਲ ਹੈ। ਚੋਣਾਂ ਆ ਰਹੀਆਂ ਨੇ, ਸਾਲ ਵਿੱਚ ਰਹਿ ਗਿਆ। ਸੋ ਇਹ ਦੱਸ ਰਿਹਾ ਕਿ ਜੀ ਇੱਕ ਪਾਸੇ ਦਬਾਅ ਸੈਂਟਰ ਤੇ ਬਣਾਉਂਦਾ, ਦੂਜੇ ਪਾਸੇ ਆਪਣੇ ਲੋਕਾਂ ਨੂੰ ਦੱਸਣ ਲਈ। ਔਰ ਉਹਨੇ ਜਿਹੜੀ ਉਹਨਾਂ ਦਾ ਆਨਲਾਈਨ ਨਿਊਜ਼ ਲੈਟਰ ਹੈ ਉਹਦੇ 'ਚ ਉਹਨੇ ਆਪਣਾ ਕਮੈਂਟ ਕੀਤਾ ਕਿ ਜੀ ਖੁਦ ਮੁਖਤਾਰੀ ਇਜ਼ ਦਾ ਓਨਲੀ ਸੋਲੂਸ਼ਨ, ਤੇ ਜੇ ਕੋਈ ਤੁਹਾਡੇ ਕੋਲ ਹੋਰ ਸੋਲੂਸ਼ਨ ਹੈ ਤਾਂ ਦੱਸ ਦਿਓ, ਪਰ ਉਹ ਹੈ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਇਲੈਕਸ਼ਨ ਸਟੰਟ ਹੈ। ਜੀ ਡਾਕਟਰ ਸਾਹਿਬ, ਜਨਤਾ ਦਲ ਦੇ ਆਗੂ ਨਤੀਸ਼ ਕੁਮਾਰ ਨੇ ਕਿਹਾ ਹੈ ਕਿ ਭਾਰਤ ਦਾ ਪ੍ਰਾਈਮ ਮਿਨਿਸਟਰ ਕੋਈ ਸੈਕੂਲਰ ਬੰਦਾ ਹੀ ਬਣਨਾ ਚਾਹੀਦਾ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਇਹ ਵੀ ਇਲੈਕਸ਼ਨ ਡਰਾਮਾ ਹੈ ਕਿਉਂਕਿ ਨਤੀਸ਼ ਕੁਮਾਰ ਵੈਸੇ ਬੀਜੇਪੀ ਦੇ ਨਾਲ ਸਰਕਾਰ ਬਣਾਈ ਹੋਈ ਹੈ ਬਿਹਾਰ 'ਚ, ਤੇ ਉਹਨਾਂ ਦੀ ਪਾਰਟੀ ਐਗਜ਼ੈਕਟ ਮੀਟਿੰਗ ਸੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਸਾਨੂੰ ਨਰਿੰਦਰ ਮੋਦੀ ਦੀ ਥਾਂ ਤੇ ਸੈਕੂਲਰ ਹੋਣਾ ਚਾਹੀਦਾ ਹੈ, ਅਡਵਾਨੀ ਨੂੰ ਬਣਾ ਦਿਓ। ਹੁਣ ਅਡਵਾਨੀ ਕਿਹੜੇ ਸੈਕੂਲਰ ਹੈ? ਉਹਨੇ ਅੱਗੇ ਜਾ ਕੇ ਬਾਬਰੀ ਮਸਜਿਦ ਢਾਈ ਹੋਈ ਹੈ। ਸੋ ਇਹ ਬਿਹਾਰ ਦੇ ਮੁਸਲਮਾਨਾਂ ਦੀਆਂ ਵੋਟਾਂ ਲੈਣ ਲਈ ਕਿ ਜੀ ਦੇਖੋ ਅਸੀਂ ਨਰਿੰਦਰ ਮੋਦੀ ਦੇ ਸਪੋਰਟਰ ਨਹੀਂ ਹੈ, ਅਸੀਂ ਤਾਂ ਇਹਦੇ ਖਿਲਾਫ ਹੈ। ਸੋ ਇਹ ਵੀ ਉਵੇਂ ਜਿਵੇਂ ਫਾਰੂਕ ਅਬਦੁੱਲਾ ਨੇ ਡਰਾਮੇਬਾਜ਼ੀ ਕੀਤੀ ਹੈ, ਇਸੇ ਤਰ੍ਹਾਂ ਹੀ ਇਹ ਨਤੀਸ਼ ਕੁਮਾਰ ਦੀ ਡਰਾਮੇਬਾਜ਼ੀ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੱਸੋ ਥਾਟ ਆਫ ਦਾ ਡੇ। ਦੇਖੋ, ਮੈਂ ਸਮਝਦਾ ਵੀ ਜਿਹੜਾ ਵਿਸ਼ਾ ਅੱਜ ਸਾਰੀ ਕੌਮ ਨੂੰ ਰੋਹ ਦੇ ਵਿੱਚ ਲਿਆ ਰਿਹਾ ਹੈ, ਕੌਮ ਦੇ ਵਿੱਚ ਇੱਕ ਉਹੀ ਫੀਲਿੰਗ ਹੈ ਜਿਹੜੀ ਕਿ ਜਦੋਂ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਜਦੋਂ ਭਾਈ
ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦਿੱਤੀ ਗਈ ਸੀ ਜੀ। ਜਾਂ ਮਾਰਚ 2012 ਦੇ ਵਿੱਚ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਲਈ ਬਲੈਕ ਵਾਰੰਟ ਕੱਢੇ ਗਏ ਸੀ, ਜਿਹੜੀ ਫੀਲਿੰਗ ਉਸ ਵੇਲੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਸੀ, ਉਹ ਅੱਜ ਦੇਖੀ ਜਾ ਸਕਦੀ ਹੈ। ਔਰ ਇਹੀ ਕਾਰਨ ਹੈ ਕਿ ਹਿੰਦੁਸਤਾਨ ਦੀ ਹਕੂਮਤ ਨੇ ਪੰਜਾਬ ਸਰਕਾਰ ਦੇ ਕਹਿਣ ਤੇ BSF ਦੀਆਂ, ਬਾਰਡਰ ਸਿਕਿਉਰਿਟੀ ਫੋਰਸ ਦੀਆਂ 3 ਕੰਪਨੀਆਂ ਪੰਜਾਬ 'ਚ ਭੇਜੀਆਂ ਨੇ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਉਹਨਾਂ ਨੇ ਘੇਰ ਲਿਆ। ਇਹ ਵੀ ਖਬਰਾਂ ਨੇ ਕਿ ਜਿਹੜਾ ਉਹਨਾਂ ਦਾ ਪ੍ਰੋਫੈਸਰ ਭੁੱਲਰ ਦਾ ਓਰੀਜਨਲ ਪਿੰਡ ਹੈ, ਸ਼ਾਇਦ ਭਾਈ ਦਿਆਲ ਕਾ ਉਸ ਦਾ ਨਾਂ ਹੈ ਜੀ, ਉਸ ਨੂੰ ਵੀ ਘੇਰਿਆ ਹੋਇਆ, ਕਿਉਂਕਿ ਉਸ ਪਿੰਡ ਵਾਲਿਆਂ ਨੇ ਕੁਝ ਦਿਨ ਪਹਿਲਾਂ ਉਹਨਾਂ ਦੇ ਇੱਕ ਕਜ਼ਨ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦਿੱਤੀ ਤੇ ਖਾਲਿਸਤਾਨ ਦੀ ਨੀਂਹ ਜਿਹੜੀ ਅਸੀਂ ਇਸ ਪਿੰਡ ਵਿੱਚ ਰੱਖਾਂਗੇ ਜੀ। ਸੋ ਜਦੋਂ ਇਹ ਸਾਰਾ ਮਾਹੌਲ ਚਾਰਜ ਫਿਰੇ ਬਣਿਆ ਹੋਇਆ ਤੇ ਮੈਂ ਸਮਝਦਾ ਹਾਂ ਵੀ ਸਾਡਾ ਅੱਜ ਦਾ ਥਾਟ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਇਸ ਫਰਮਾਨ ਦੇ ਆਧਾਰ ਤੇ ਹੀ ਅਸੀਂ ਜਿਹੜਾ ਉਸ ਨੂੰ ਚੁਣਿਆ ਕਿ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਇਸ ਦਾ ਸਿੱਧਾ ਸਪਸ਼ਟ ਮਤਲਬ ਇਹ ਹੈ ਕਿ ਜੇ ਤੁਸੀਂ ਡਿਸਆਨਰ ਹੋ ਰਹੇ ਹੋ, ਜੇ ਜੀਵੈ ਪਤ ਲੱਥੀ, ਪਤ ਆਨਰ ਨੂੰ ਕਹਿੰਦੇ ਨੇ ਜੀ। ਹੁਣ ਆਨਰ ਸਿਰਫ ਔਰਤਾਂ ਦੀ ਪਤ ਤੱਕ ਮਹਦੂਦ ਨਹੀਂ ਹੁੰਦਾ, ਜਿਵੇਂ ਬਹੁਤ ਵਾਰ ਪੰਜਾਬੀ ਜ਼ੁਬਾਨ ਦੇ ਵਿੱਚ ਅਸੀਂ ਇਸ ਨੂੰ ਇਸਤੇਮਾਲ ਕਰਦੇ ਹਾਂ। ਪਤ ਆਨਰ ਇੱਕ ਬਹੁਤ ਬ੍ਰੌਡਰ ਟਰਮ ਹੈ ਜਿਹਦੇ 'ਚ ਤੁਹਾਡਾ ਵਕਾਰ ਹੈ, ਜਿਹਦੇ 'ਚ ਤੁਹਾਡੇ ਹਿਊਮਨ ਰਾਈਟਸ ਨੇ, ਜਿਹਦੇ 'ਚ ਤੁਹਾਡੀ ਡਿਗਨਿਟੀ ਹੈ, ਜਿਹਦੇ 'ਚ ਤੁਹਾਡਾ ਸੈਲਫ ਰਿਸਪੈਕਟ ਹੈ, ਜਿਹਦੇ 'ਚ ਤੁਹਾਡੀ ਕ੍ਰੈਡੀਬਿਲਿਟੀ ਹੈ, ਤੁਹਾਡੀ ਇੰਟੈਗ੍ਰਿਟੀ ਹੈ, ਤੁਹਾਡਾ ਵਜੂਦ ਹੈ, ਤੁਹਾਡਾ ਧਰਮ ਹੈ, ਤੁਹਾਡੀ ਕੌਮ, ਤੁਹਾਡਾ ਖਿੱਤਾ, ਤੁਹਾਡੀ ਰੇਸ। ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੀ ਪੱਤ ਨੂੰ ਆਇਡੈਂਟੀਫਾਈ ਕਰਦੀਆਂ, ਜਿਨ੍ਹਾਂ 'ਚੋਂ ਅਸੀਂ ਫਖਰ ਲੈਂਦੇ ਹਾਂ ਜੀ। ਤੇ ਜੇ ਕਿਸੇ ਮਨੁੱਖ, ਕਿਸੇ ਕੌਮ, ਕਿਸੇ ਕਬੀਲੇ, ਕਿਸੇ ਨੇਸ਼ਨ ਨੂੰ ਬੇਪਤ ਕਰ ਦਿੱਤਾ ਜਾਏ, ਔਰ ਇਸ ਬਾਰੇ ਬੜੀ ਖੂਬਸੂਰਤ ਨਜ਼ਮ ਹੈ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਬਹੁਤ ਵੱਡੇ ਸਾਡੇ ਦਾਰਸ਼ਨਿਕ ਕਵੀ ਹੋਏ ਨੇ, ਤੇ ਜਦੋਂ ਉਹਨਾਂ ਨੇ ਸਿੱਖ ਕੌਮ ਦੀ ਅੱਜ ਦੀ ਹਾਲਤ ਨੂੰ ਬਿਆਨ ਕੀਤਾ ਹੈ ਤਾਂ ਉਹਨਾਂ ਦੀ ਉਹ ਨਜ਼ਮ ਹੈ, ਉਸ ਦਾ ਇੱਕ ਸ਼ੇਅਰ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ, ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਕਿ ਜਿਹੜੀਆਂ ਕੌਮਾਂ ਬੇਪਤ ਨੇ, ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਜਿਸ ਜ਼ਮੀਨ ਤੇ ਅਸੀਂ ਖੜੇ ਹਾਂ, ਜਿਸ ਹਿੰਦੁਸਤਾਨੀ ਹਕੂਮਤ ਧਰਾਤਲ ਤੇ ਖੜੇ ਹਾਂ, ਉਹ ਵੀ ਫਰੇਬ ਦੀ ਧਰਤੀ ਹੈ। ਔਰ ਸਾਡੇ ਉਸ ਫਰੇਬੀ ਧਰਤੀ ਦੇ ਉੱਤੇ ਵੀ ਸਾਡੇ ਪੈਰਾਂ ਦੇ ਹੇਠਾਂ ਜਿਹੜੀ ਖਾਕ ਹੈ, ਜਿਹੜੀ ਮਿੱਟੀ ਹੈ, ਉਹ ਵੀ ਜ਼ਹਿਰ ਨਾਲ ਭਰੀ ਹੋਈ, ਉਹ ਵੀ ਜ਼ਹਿਰੀਲੀ ਹੈ। ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ, ਮੂੰਹ ਜ਼ੋਰ ਸਮਾਂ ਨਾ ਕੌਮੇ ਮੇਟ ਸਕੇਗਾ ਤੈਨੂੰ। ਤੇ ਸਮਾਂ ਵੀ ਮੂੰਹ ਜ਼ੋਰ ਹੈ, ਸਮਾਂ ਵੀ ਸਾਡੇ ਅਗੇਂਸਟ ਭੁਗਤ ਰਿਹਾ, ਪਰ ਇਹ ਸਾਨੂੰ ਮਿਟਾ ਨਹੀਂ ਸਕੇਗਾ, ਨਾ ਮੂੰਹ ਜ਼ੋਰ ਸਮਾਂ, ਨਾ ਵਿਸ਼ੈਲੀ ਖਾਕ, ਨਾ ਫਰੇਬੀ ਧਰ, ਜੇ ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਸਾਡੀ ਪੱਤ ਗੁਰੂ ਦੇ ਹੱਥ ਹੈ, ਤੇ ਜੇ ਅਸੀਂ ਗੁਰੂ ਦਾ ਪੱਲਾ ਘੁੱਟ ਕੇ ਫੜਦੇ, ਮਾਹੀ ਦਾ, 10ਵੇਂ ਪਾਤਸ਼ਾਹ ਦਾ, ਗੁਰੂ ਨਾਨਕ ਦਾ, ਸਿੱਖ ਵਿਚਾਰਧਾਰਾ ਦਾ, ਤੇ ਅਸੀਂ ਮੁਗਲਾਂ ਤੋਂ, ਅਫਗਾਨਾਂ ਤੋਂ, ਅੰਗਰੇਜ਼ਾਂ ਤੋਂ ਨਾ ਸਿਰਫ ਆਪਣੀ ਪੱਤ ਬਚਾਈ, ਆਪਣੇ ਆਪ, ਆਪਣੇ ਆਨਰ ਨੂੰ ਬਹਾਲ ਕਰਵਾਇਆ, ਅਸੀਂ ਤਾਂ ਉਸ ਧਰਤੀ ਦੇ ਖਮੀਰ ਨੂੰ ਬਦਲੇ ਜੀ। 3 ਸਦੀਆਂ ਦਾ ਖਾਲਸੇ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ ਅਸੀਂ ਉਸ ਧਰਤੀ ਦੇ ਗੁਲਾਮੀ ਦੇ ਸੰਗਲ ਕੱਟੇ ਨੇ, ਤੇ ਗੁਰੂ ਨਾਨਕ ਸਾਹਿਬ ਯਾਦ ਕਰਵਾ ਰਹੇ ਨੇ ਕਿ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ, ਜੇ ਜੀਵੈ ਪੱਤ ਲੱਥੀ ਜਾਏ। ਪਰ ਇੱਕ ਸ਼੍ਰੇਣੀ ਹੁੰਦੀ ਹੈ ਜਿਹੜੀ ਜੁੱਤੀਆਂ ਚੱਟਣ 'ਚ ਯਕੀਨ ਰੱਖਦੀ ਹੈ, ਜੁੱਤੀਆਂ ਖਾਣ 'ਚ ਯਕੀਨ ਰੱਖਦੀ ਹੈ ਜੀ, ਤੇ ਉਹ ਨੇ ਜਿਹੜੇ ਪੱਤ ਲੁਹਾ ਕੇ ਵੀ ਜਿਉਣ ਨੂੰ ਜ਼ਿੰਦਗੀ ਕਹਿੰਦੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਉਹ ਕੈਟਾਗਰੀ ਹੈ, ਜੇ ਜੀਵੈ ਪੱਤ ਲੱਥੀ ਜਾਏ, ਬੇਪਤ ਹੋ ਕੇ ਵੀ ਜਿਹੜੇ ਜਿਉਂਦੇ ਨੇ, ਸਭ ਹਰਾਮ ਜੇਤਾ ਕਿਛ ਖਾਏ, ਉਹ ਫਿਰ ਹਰਾਮ ਖੋਰ ਨੇ, ਹਲਾਲ ਖੋਰ ਨਹੀਂ ਨੇ। ਜਦੋਂ ਅਸੀਂ ਹਲਾਲ ਖੋਰ ਹੋਣਾ ਚਾਹੁੰਦੇ ਹਾਂ ਤੇ ਫਿਰ ਆਪਣੀ ਪੱਤ ਦੇ ਲਈ ਖਲੋਣਾ, ਜ਼ੁਲਮ ਨੂੰ ਚੈਲੰਜ ਕਰਨਾ,
ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਸੱਚ ਦੀ ਗੱਲ ਕਹਿੰਦਾ ਤਾਂ ਉਦੋਂ ਕਹਿ ਰਿਹਾ ਜਦੋਂ ਸੱਚ ਕਹਿਣ ਦਾ ਵੇਲਾ ਹੈ। ਸੋ ਚੈਲੰਜ ਕਰਨਾ ਜ਼ਾਲਮ ਨੂੰ ਕਿ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣਾ ਵੀ ਅਸੀਂ ਤੁਹਾਡੇ ਜ਼ੁਲਮ ਨੂੰ ਨਹੀਂ ਮੰਨਦੇ, ਤੁਹਾਡੀ ਈਨ ਨੂੰ ਅਸੀਂ ਜਿਹੜਾ ਹੈ ਤੁਹਾਡੀ ਈਨ ਅਸੀਂ ਨਹੀਂ ਕਬੂਲ ਕਰਾਂਗੇ। ਸੋ ਮੈਂ ਸਮਝਦਾ ਵੀ ਪ੍ਰੋਫੈਸਰ ਭੁੱਲਰ ਦਾ ਕੇਸ ਅੱਜ ਫਿਰ ਇੱਕ ਸਾਡੇ ਸਾਹਮਣੇ ਉਵੇਂ ਹੀ ਟੈਸਟ ਕੇਸ ਹੈ ਜਿਵੇਂ ਮਾਰਚ 2012 ਚ ਭਾਈ ਰਾਜੋਆਣਾ ਦੇ ਮੁੱਦੇ ਤੇ ਕੌਮ ਨੇ ਆਪਣੀ ਪੱਤ ਵਿਖਾਈ ਸੀ, ਆਪਣਾ ਆਨਰ ਵਿਖਾਇਆ ਸੀ ਔਰ ਹਕੂਮਤ ਨੂੰ ਮਜਬੂਰ ਕੀਤਾ ਸੀ ਕਿ ਉਹ ਰਿਟਰੀਟ ਕਰੇ। ਬਲੈਕ ਵਾਰੰਟ 2 ਵਾਰ ਜਾਰੀ ਹੋਏ, ਉਹਨਾਂ ਨੂੰ ਜਿਹੜਾ ਉਸ ਨੂੰ ਐਗਜ਼ੀਕਿਊਟ ਨਹੀਂ ਸੀ ਕਰ ਸਕੇ। ਅੱਜ ਵੀ ਜੇ ਕੌਮ ਖਲੋ ਜਾਏ, ਜੁਡੀਸ਼ਰੀ ਕੀ ਕਹਿੰਦੀ ਹੈ, ਸਰਕਾਰ ਕੀ, ਐਜ਼ ਫਾਰ ਐਜ਼ ਜੁਡੀਸ਼ਰੀ ਗੋਜ਼ ਉਹਨਾਂ ਦਾ ਤਾਂ ਜੀ ਕੇਸ ਕਲੋਜ਼ਡ। ਲੇਕਿਨ ਜੇ ਕੌਮ ਅੱਜ ਵੀ ਖਲੋ ਜਾਏ ਤੇ ਇਹ ਕਾਵਰਡ, ਇਹ ਗਿੱਦੀ, ਇਹ ਬੇਈਮਾਨ ਰਜੀਮ ਜਿਹੜਾ ਹਿੰਦੁਸਤਾਨ ਦਾ, ਇਹ ਕੋਈ ਨਾ ਕੋਈ ਰਸਤਾ ਲੱਭੇਗਾ ਕਿ ਸਿੱਖਾਂ ਨੂੰ ਜਿਹੜਾ ਉਹਨਾਂ ਦੇ ਰੋਹ ਨੂੰ ਕਿਵੇਂ ਸ਼ਾਂਤ ਕੀਤਾ ਜਾਏ। ਸੋ ਮੈਂ ਸਮਝਦਾ ਵੀ ਇਸ ਦੇ ਲਈ ਅੱਜ ਸਾਰੀ ਕੌਮ ਨੂੰ ਖਲੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਤੇ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੇ ਕੇਸ ਦੀ ਚਰਚਾ ਕੀਤੀ ਹੈ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਕੱਲ ਫਿਰ ਅਸੀਂ ਇਹੀ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।